अस्सलाम वालेकुम सज्जनों बेलियो तो मित्रों ਤੁਹਾਡਾ ਕੀ ਹਾਲ ਚਾਲ ਹੈ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ ਤੇ ਵਧੀਆ ਹੋਣਗੇ। ਇਵਨਿੰਗ ਦਾ ਟਾਈਮ ਹੈਗਾ ਤੇ ਅਸੀਂ ਅੱਗੇ ਵਧਦੇ ਆ। ਅੱਗੇ ਵਧਣ ਤੋਂ ਪਹਿਲੇ ਸਾਡੇ ਇਸ ਚੈਨਲ ਪੰਜਾਬੀ ਬਬਲੂ ਵਲੌਗ ਨੂੰ ਜਿਹੜਾ ਤੁਸੀਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਇਵਨਿੰਗ ਰੂਟੀਨ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਪਿੱਛੇ ਜਿਹੜੇ ਇੰਤਜ਼ਾਮਾਤ ਜਿਹੜੇ ਆ ਉਹ ਕਿਸ ਵਾਸਤੇ ਹੁੰਦੇ ਪਏ ਨੇ। ਤੇ ਹੁਣ ਰਾਜਾ ਸਾਹਿਬ ਨੇ ਜਿਹੜਾ ਨਾ ਆਪਣੀਆਂ ਦੇਗਾ ਸ਼ੇਗਾ ਜਿਹੜਾ ਰੈਡੀ ਕਰਕੇ ਉੱਤੇ ਰੱਖ ਦਿੱਤੀਆਂ ਘਿਓ ਪਾ ਕੇ ਤੇ ਅੱਗ ਬਲ ਗਈ ਹੈਗੀ ਆ। ਤੇ ਸ਼ਾਮ ਦਾ ਬਿਲਕੁਲ ਟਾਈਮ ਹੈਗਾ ਤੇ ਤੁਹਾਨੂੰ ਪਰਿੰਦਿਆਂ ਦੀਆਂ ਆਵਾਜ਼ਾਂ ਆ ਰਹੀਆਂ ਹੋਣਗੀਆਂ ਜਿਹੜੇ ਕਿ ਇਸ ਟਾਈਮ ਦਰਖਤਾਂ ਦੇ ਉੱਤੇ ਘੋਂਸਲਾ ਬਣਾਉਂਦੇ ਨੇ ਤੇ ਪੁੱਜ ਚੁੱਕੇ ਨੇ, ਉਹਨਾਂ ਦੀ ਆਵਾਜ਼ਾਂ ਨੇ। ਤੇ ਇਸ ਟਾਈਮ ਦੇਖੋ ਜਿਹੜਾ ਕੰਮ ਜਿਹੜਾ ਰੈਡੀ ਹੋ ਚੁੱਕਿਆ ਵਾ। ਇੱਥੇ ਸਾਰੇ ਇੰਤਜ਼ਾਮਾਤ ਜਿਹੜੇ ਨਾ ਉਹ ਰਾਜਾ ਸਾਹਿਬ ਕਰਦੇ ਪਏ ਨੇ। ਇਹ ਵੇਖ ਸਕਦੇ ਹੋ, ਇਹ ਘਿਓ ਪਾਤਾ ਹੈਗਾ ਵਿੱਚ ਤੇ ਦੇਗ ਉੱਤੇ ਚੜਾਤੀ ਹੈਗੀ ਆ। ਤੇ ਇਹ ਸਾਰੀਆਂ ਚੀਜ਼ਾਂ ਦਾ ਇੰਤਜ਼ਾਮਾਤ ਇਸ ਵਾਸਤੇ ਕਰਦੇ ਪਏ ਕਿ ਸਾਡੇ ਪਿੰਡ ਦੇ ਵਿੱਚ ਜਿਹੜੀ ਅੱਜ ਤੋਂ 20 ਦਿਨ ਪਹਿਲੇ ਇੱਕ ਫੌਤਗੀ ਹੋ ਗਈ ਸੀ। ਇਹ ਸਾਰਾ ਇੰਤਜ਼ਾਮ ਉਹਦੇ ਵਾਸਤੇ ਕਿ ਦੂਰੋਂ ਮਹਿਮਾਨ ਆਣੇ ਨੇ, ਉਹਨਾਂ ਨੂੰ ਇਹ ਖਾਣਾ ਛਾਣਾ ਖਿਲਾਉਣਾ ਹੈ। ਤੇ ਅੱਛੀ ਗੱਲ ਹੈ ਆਪਣੇ ਨਾਲ ਵਾਲਿਆਂ ਦਾ, ਆਪਣੇ ਕਰੀਬੀ ਅਜ਼ੀਜ਼ਾਂ ਦਾ, ਦੋਸਤਾਂ ਦਾ, ਜਿੱਥੇ ਖੁਦਾ ਨਾ ਖਾਸਤਾ ਅਗਰ ਕਿਸੇ ਵੀ ਵਜ੍ਹਾ ਤੋਂ ਫੌਤਗੀ ਹੋ ਜਾਂਦੀ ਹੈ ਤੇ ਉਹਨਾਂ ਦਾ ਨਾਲ ਜਿਹੜਾ ਖਿਆਲ ਰੱਖਣਾ ਸਭ ਤੋਂ ਵੱਡਾ ਸਵਾਬ ਦਾ ਕੰਮ ਹੈ। ਦੁਖੀ ਟਾਈਮ ਜਿਹੜਾ ਬੰਦਾ ਜਿਹੜੇ ਦੂਸਰੇ ਦੇ ਕੰਮ ਆਉਂਦਾ ਤੇ ਅੱਲਾਹ ਤਾਲਾ ਉਹਨੂੰ ਅਜਰ ਦਿੰਦਾ ਹੈ। ਸਾਡਾ ਇੱਕ ਦੋਸਤ, ਇੱਕ ਅਜ਼ੀਜ਼, ਇੱਕ ਰਿਸ਼ਤੇਦਾਰ ਜਿਹੜਾ ਕਿ ਅੱਜ ਤੋਂ 20 ਦਿਨ ਪਹਿਲੇ ਸਾਊਦੀ ਅਰਬ ਡੈਥ ਹੋ ਗਈ ਸੀ। ਇੰਤਜ਼ਾਮਾਤ ਉਹਦੇ ਵਾਸਤੇ ਹੀ ਕੀਤੇ ਜਿਹੜੇ ਨਾ ਜਾ ਰਹੇ ਨੇ ਕਿ ਦੂਰੋਂ ਜਿੰਨੇ ਵੀ ਲੋਕ ਆਉਣ ਤੇ ਉਹਦੇ ਵਾਸਤੇ ਅਸੀਂ ਜਿਹੜਾ ਖਾਣਾ ਬਣਾ ਲਈਏ ਤਾਂ ਕਿ ਜਨਾਜ਼ਾ ਪੜ੍ਹਨ ਤੋਂ ਬਾਅਦ ਜਿਹੜੇ ਮਹਿਮਾਨ ਰਾਤ ਠਹਿਰਨਗੇ। 10 ਵਜੇ ਪਹੁੰਚਣੀ ਆ। ਮੁਲਤਾਨ ਪਹੁੰਚ ਗਈ ਹੈ ਸਾਊਦੀ ਅਰਬ ਤੋਂ। ਮੁਲਤਾਨੋਂ ਫਿਰ ਖਾਨਪੁਰ ਜਿਹੜਾ ਕਮ ਸੇ ਕਮ 3 ਘੰਟੇ ਲੱਗਦੇ ਨੇ। ਹਾਂ, ਲਾਹੌਰੋਂ ਮੁਲਤਾਨ ਆਈ ਹੈ। ਮੁਲਤਾਨੋਂ ਫਿਰ ਜਿਹੜੀ ਹੈ ਉਹ ਜਿਹੜਾ ਇੱਥੇ 3 ਘੰਟੇ ਲੱਗਣੇ ਨੇ ਤੇ ਮਗਰਬ ਤੋਂ ਬਾਅਦ ਪਹੁੰਚਣਾ, ਕਿਉਂਕਿ 20-22 ਦਿਨ ਹੋ ਗਏ ਉਸ ਸਾਡੇ ਭਾਈ ਨੂੰ ਫੌਤ ਹੋਏ ਤੇ ਜਿਹੜੀ ਡੈੱਡ ਬਾਡੀ ਆ ਨਾ ਉਹਨੂੰ ਜ਼ਿਆਦਾ ਦੇਰ ਰੱਖ ਨਹੀਂ ਸਕਦੇ। ਜਿੰਨੇ ਵੀ ਅਜ਼ੀਜ਼ ਰਿਸ਼ਤੇਦਾਰ ਨੇ ਉਹ ਪੁੱਜ ਚੁੱਕੇ ਨੇ ਤੇ ਬਸ ਜਨਾਜ਼ਾ ਜਿਹੜਾ ਨਾ ਇਨਸ਼ਾਅੱਲਾ ਕਹਿ ਰਹੇ ਨੇ ਕਿ ਮਗਰਬ ਦੀ ਅਜ਼ਾਨ ਤੋਂ ਬਾਅਦ ਜਾਂ ਇਸ਼ਾ ਤੋਂ ਪਹਿਲੇ ਜਾਂ ਇਸ਼ਾ ਤੋਂ ਬਾਅਦ ਜਿਹੜਾ ਨਾ ਉਹ ਪੜ੍ਹ ਲਿਆ ਜਾਏਗਾ। ਤੇ ਇੰਤਜ਼ਾਮਾਤ ਇਸ ਵਾਸਤੇ ਕੁਛ ਲੋਕ ਕਬਰ ਕੱਢਣ ਵੀ ਗਏ ਨੇ ਤੇ ਅਸੀਂ ਜਿਹੜਾ ਰੋਟੀ ਦਾ ਇੰਤਜ਼ਾਮ ਕਰਦੇ ਪਏ ਹਾਂ। ਕੁਛ ਦੋਸਤ ਮੁਲਤਾਨ ਏਅਰਪੋਰਟ 'ਤੇ ਉਹਨੂੰ ਲੈਣ ਗਏ ਨੇ, ਕੁਛ ਲੋਕ ਉਹਨਾਂ ਦੇ ਘਰ ਦੇ ਵਿੱਚ ਨੇ। ਤੇ ਸਾਡੇ ਨਾਲ ਜੁੜੇ ਰਹੋ। ਤੇ ਬਸ ਮੈਂ ਇੱਕੋ ਹੀ ਇੱਥੇ ਰਿਕੁਐਸਟ ਕਰਾਂਗਾ ਕਿ ਪਰਦੇਸੀ ਭਾਈਆਂ ਤੋਂ ਵੱਡਾ ਦਿਲ ਜਿਹੜਾ ਨਾ ਕਿਸੇ ਨੇ ਨਹੀਂ ਹੋ ਸਕਦਾ। ਪਰਦੇਸ ਕੱਟਣਾ ਬੜਾ ਔਖਾ ਹੈ। ਅੱਜ ਤੋਂ ਗਰਮੀਆਂ ਦੇ ਵਿੱਚ ਆਇਆ ਤੇ ਗਰਮੀਆਂ ਦੇ ਵਿੱਚ ਰਹਿ ਕੇ ਗਿਆ, ਕਾਫੀ ਦਿਨ ਜਿਹੜਾ ਨਾ ਉਹ ਰਹਿ ਕੇ ਗਿਆ ਹੈਗਾ। ਤੇ ਆਪਣੇ ਵਾਲਿਦ ਸਾਹਿਬ ਨੂੰ ਜਾਣ ਤੋਂ ਪਹਿਲੇ ਕਹਿੰਦਾ ਕਿ ਅੱਬਾ ਮੈਂ ਜਾਣਾ ਤੇ ਪਿਆ ਪਰ ਮੇਰਾ ਜਾਣ ਨੂੰ ਜੀ ਨਹੀਂ ਕਰਦਾ। ਜਦੋਂ ਦਾ ਵੀ ਸਾਊਦੀ ਅਰਬ 10 ਸਾਲ ਹੋ ਗਏ ਉਹਨੂੰ ਗਏ ਨੇ, ਜਦੋਂ ਦਾ ਵੀ ਸਾਊਦੀ ਅਰਬ ਗਿਆ ਪਿੱਛੇ ਗਰਮੀਆਂ 'ਚ ਆਇਆ ਤੇ ਸਭ ਤੋਂ ਜ਼ਿਆਦਾ ਅਰਸਾ ਰਹਿ ਕੇ ਗਿਆ। ਪਤਾ ਨਹੀਂ ਸ਼ਾਇਦ ਉਹਦੇ ਅੰਦਰ ਕੀ ਚੱਲਦਾ ਪਿਆ ਸੀ ਕਿ ਉਹ ਥੋੜ੍ਹਾ ਜਿਹਾ ਟਾਈਮ ਆਪਣੀ ਬੀਵੀ ਨਾਲ, ਬੱਚੇ ਨਾਲ ਸਪੈਂਡ ਕਰ ਗਿਆ ਤੇ ਜ਼ਿਆਦਾ ਟਾਈਮ, ਯਾਨੀ ਕਿ ਉਹ ਤੋਂ ਇਹ ਵੀ ਕਹਿਣਾ ਹੁੰਦਾ ਸੀ ਕਿ ਯਾਰ ਗਰਮੀ ਹੈਗੀ ਹੈ ਤੇ ਮੈਂ ਇੱਥੇ ਕਿਵੇਂ ਰਹੂੰ, ਉੱਥੇ ਤੇ AC ਚੱਲਦੇ ਨੇ ਤੇ ਇੱਥੇ ਮੇਰਾ ਰਹਿਣਾ ਜਿਹੜਾ ਨਾ ਮੁਸ਼ਕਿਲ ਹੋ ਗਿਆ। ਲੇਕਿਨ ਉਹ ਰਿਹਾ ਇੱਥੇ 3 ਤੋਂ 4 ਮਹੀਨੇ ਰਹਿ ਕੇ ਗਿਆ, ਘਰ ਬਣਾ ਕੇ ਗਿਆ, ਬੱਚਿਆਂ ਦਾ ਐਡਮਿਸ਼ਨ ਕਰਵਾ ਕੇ ਗਿਆ। ਤੇ ਜਾਣ ਤੋਂ ਪਹਿਲੇ ਕਹਿੰਦਾ ਅੱਬਾ ਜੀ ਮੇਰਾ ਦਿਲ ਨਹੀਂ ਕਰਦਾ। ਫਿਰ ਉੱਥੇ ਵੀ ਜਦੋਂ ਗਿਆ ਨਾ ਉੱਥੇ ਵੀ ਇਹੀ ਜਾ ਕੇ ਕਹਿੰਦਾ ਕਿ ਅੱਬਾ ਜੀ ਮੇਰਾ ਦਿਲ ਨਹੀਂ ਲੱਗਦਾ ਪਿਆ, ਪਤਾ ਨਹੀਂ ਕੀ ਚੱਕਰ ਹੈ, ਕੀ ਵਜ੍ਹਾ ਹੈ। ਤੇ ਬਾਜੀ ਅੱਲਾ ਮਾफ़ ਕਰੇ ਯਕਦਮ ਹਾਰਟ ਅਟੈਕ ਹੋ ਗਿਆ, ਫੌਤਗੀ ਹੋ ਗਈ। ਫਿਰ ਸਾਰਾ ਉਹਦਾ ਪ੍ਰੋਸੈਸ ਉੱਥੇ ਕੀਤਾ ਗਿਆ। ਲੇਕਿਨ ਜਿਹੜਾ ਕੋਹਰਾਮ ਤੇ ਜਿਹੜੀ ਅਜ਼ੀਅਤ ਜਿਹੜੀ ਪੀ ਕੱਟੀ ਹੈ ਨਾ 20-22 ਦਿਨ ਹੋ ਗਏ, ਉਹਨਾਂ ਦੇ ਵਾਲਦੈਨ ਨੇ, ਯਕੀਨ ਕਰੋ ਉਹਨਾਂ ਨੂੰ ਸਲੂਟ ਹੈਗਾ। ਤੇ ਮੈਂ ਇਹ ਤੋਂ ਪਿਛਲੇ ਵਲੌਗ 'ਚ ਵੀ ਕਿਹਾ ਸੀਗਾ ਕਿ ਪਰਦੇਸੀ ਭਾਈ ਜਿਹੜੇ ਹੁੰਦੇ ਆ ਨਾ ਉਹ ਪੀ ਜਿਹੜੀ ਕੱਟਦੇ ਨੇ ਉਹ ਤੋਂ ਵੱਡੀ ਪੀ ਕੋਈ ਨਹੀਂ ਕੱਟ ਸਕਦਾ ਹੈਗਾ। ਤੇ ਜਿਹੜੇ ਬੱਚੇ ਪਾਕਿਸਤਾਨ ਰਹਿੰਦੇ ਨੇ ਉਹਨਾਂ ਦੇ ਵਾਲਦੈਨ ਬਾਹਰ ਨੇ, ਯਕੀਨ ਕਰੋ ਉਹਨਾਂ ਨੂੰ ਦੁਆਵਾਂ ਦਿਆ ਕਰੋ, ਉਹਨਾਂ ਨੂੰ ਸਲੂਟ ਪੇਸ਼ ਕਰਿਆ ਕਰੋ ਕਿ ਯਾ ਅੱਲਾ ਤੇਰਾ ਸ਼ੁਕਰ ਹੈ ਕਿ ਸਾਡਾ ਅੱਬਾ ਇੰਨੀ ਦੂਰ ਬਹਿ ਕੇ ਪ੍ਰਦੇਸ਼ ਬਹਿ ਕੇ ਪੈਸਾ ਭੇਜਦਾ। ਸੋ ਉਸ ਪੈਸੇ ਨੂੰ ਯੂਟੀਲਾਈਜ਼ ਕਰੋ, ਪੜ੍ਹੋ ਲਿਖੋ, ਨਵਾਬ ਬਣੋ, ਤੁਸੀਂ ਵੀ ਉਸ ਧੱਕੇ ਖਾਣ ਤੋਂ ਬਚ ਜਾਣਗੇ ਹੋ। ਤੇ ਜਦੋਂ ਤੁਹਾਡਾ ਅੱਬਾ ਜੀ ਇੱਥੇ ਪਾਕਿਸਤਾਨ ਆਵੇ ਤੇ ਉਹਦਾ ਦਿਲ ਬਾਗ ਹੋ ਜਾਵੇ। ਤੇ ਉਹ ਵੀ ਵਿਚਾਰਾ ਇਸੇ ਕੋਸ਼ਿਸ਼ 'ਚ ਗਿਆ ਸੀਗਾ ਕਿ ਯਾਰ ਇੱਥੇ ਮਿਹਨਤ ਮਜ਼ਦੂਰੀ ਹੈ, ਹਾਲਾਤ ਮੁਸ਼ਕਿਲ ਨੇ, ਹਾਲਾਤ ਟਾਈਮ ਨੇ ਪਾਕਿਸਤਾਨ। ਤੇ ਮੈਂ ਕੁਛ ਜਾ ਕੇ ਜਿਹੜਾ ਨਾ
ਕਰ ਲਵਾਂ। ਤੇ ਉਹ ਜਿਹੜਾ ਮੁਸ਼ਕਿਲ ਹੋ ਗਿਆ ਕੰਮ, ਫਿਰ ਅੱਲਾ ਨੂੰ ਬਸ ਇੱਥੇ ਤੀਕਰ ਹੀ ਜਿਹੜਾ ਮਨਜ਼ੂਰ ਸੀਗਾ ਤੇ ਉਹ ਵਿਚਾਰਾ ਇਸ ਦੁਨੀਆ ਤੋਂ ਚਲਾ ਗਿਆ। ਅੱਲਾਹ ਤਾਲਾ ਭਾਈ ਨੂੰ ਜੰਨਤ ਫਿਰਦੌਸ ਆਲਾ ਮਕਾਮ ਦੇਵੇ। ਅਸੀਂ ਇਨਸ਼ਾਅੱਲਾ ਜ਼ਰੂਰ ਨਮਾਜ਼ ਜਨਾਜ਼ਾ ਵੀ ਜਿਹੜਾ ਨਾ ਸ਼ਰੀਕ ਕਰਾਂਗੇ, ਲੇਕਿਨ ਹਾਲੇ ਇੰਤਜ਼ਾਮਾਤ ਇੱਥੇ ਜਿਹੜੇ ਨਾ ਕਰਦੇ ਪਏ ਹੈਗੇ ਆ। ਤੇ ਰਾਜ ਸਾਹਿਬ ਇਨਸ਼ਾਅੱਲਾ ਜਲਦੀ ਤਿਆਰ ਹੋ ਜਾਏਗਾ, ਹੈ ਨਾ। ਮਸਾਲਾ ਬਣ ਗਿਆ ਹੈਗਾ ਤੇ ਪਿਆਜ਼ ਜਿਹੜੇ ਆ ਨਾ ਉਹ ਪਾਣੇ ਨੇ। 2 ਦੇਗਾਂ ਜਿਹੜਾ ਨਾ ਉਹ ਲਾਣੇ ਪਏ ਹੈਗੇ ਆ। ਇਹ ਖਾਲੀ ਹੈਗੀ, ਉੱਥੇ ਮਸਾਲਾ ਬਣਾਉਂਦਾ ਪਿਆ ਤੇ ਬਾਕੀ ਚੀਜ਼ਾਂ ਜਿਹੜੀਆਂ ਨਾ ਤਮਾਮ ਆ ਚੁੱਕੀਆਂ। ਤੇ ਮੈਂ ਇੱਥੇ ਇੱਕ ਚੀਜ਼ ਨਹੀਂ ਦੱਸਣਾ ਚਾਹ ਰਿਹਾ ਕਿ ਕੀ ਪਕਾਣਾ ਹੈ, ਕੀ ਕਰਨਾ ਹੈ, ਕਿ ਬਸ ਅਸੀਂ ਇਸ ਹਾਲੇ ਸਵਾਬ ਵਾਸਤੇ ਇੱਕ ਗਮ ਦੇ ਟਾਈਮ ਦੂਸਰੇ ਦੇ ਵਿੱਚ ਸ਼ਰੀਕ ਹੋਣ ਵਾਸਤੇ ਜੋ ਵੀ ਇੰਤਜ਼ਾਮਾਤ ਆ ਉਹ ਕਰਦੇ ਪਏ ਆ। ਇੱਥੇ ਦੇਖੋ ਜੀ ਸ਼ਾਮ ਦਾ ਟਾਈਮ ਹੈਗਾ ਤੇ ਕਿ ਬੱਚੇ ਜਿਹੜੇ ਨਾ ਘਰਾਂ ਨੂੰ ਨਹੀਂ ਗਏ ਤੇ ਹਾਲੇ ਤੱਕ ਜਿਹੜੇ ਨਾ ਖੇਲਦੇ ਪਏ ਨੇ। ਤੇ ਉਧਰ ਅਲਹਮਦੁਲਿਲਾ ਨਾਲ ਜਿਹੜਾ ਇੰਤਜ਼ਾਮਾਤ ਨੇ ਮੁਕੰਮਲ ਹੋ ਚੁੱਕੇ ਨੇ। ਡੈਡ ਬਾਡੀ ਵੀ ਜਿਹੜੀ ਹੈ ਨਾ ਉਹ ਆ ਚੁੱਕੀ ਹੈਗੀ ਆ ਤੇ ਖਾਣੇ ਦਾ ਜਿਹੜਾ ਇੰਤਜ਼ਾਮ ਅਸੀਂ ਨਮਾਜ਼ ਇਸ਼ਾ ਤੋਂ ਬਾਅਦ ਜਿਹੜਾ ਨਾ ਉਹ ਖਿਲਾਵਾਂਗੇ। ਅਸੀਂ ਉਹ ਵੀਡੀਓਜ਼ ਜਿਹੜੇ ਆ ਨਾ ਉਹ ਸ਼ੇਅਰ ਨਹੀਂ ਕਰ ਸਕਦੇ ਕਿਉਂਕਿ ਸਾਡੇ ਉਹ ਜਿਹੀਆਂ ਵੀਡੀਓਜ਼ ਨੂੰ ਸ਼ੇਅਰ ਕਰਨਾ ਅੱਛਾ ਨਹੀਂ ਸਮਝਿਆ ਜਾਂਦਾ। ਤੇ ਇਨਸ਼ਾਅੱਲਾ ਬਾਕੀ ਜਿਹੜੀਆਂ ਵੀ ਚੀਜ਼ਾਂ ਸਾਡੇ ਕੋਲ ਹੋ ਸਕੀਆਂ ਅਸੀਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੇ ਇਸੇ ਦੁਆ ਔਰ ਉਮੀਦ ਦੇ ਨਾਲ ਸਾਨੂੰ ਦਿਓ ਇਜਾਜ਼ਤ। ਤੇ ਅਸੀਂ ਹੁਣ ਤਕਰੀਬਨ ਨਮਾਜ਼ ਮਗਰਬ ਜੀ ਜਿਹੜੀ ਆ ਪੜ੍ਹੀ ਜਾ ਚੁੱਕੀ ਆ ਤੇ ਅਸੀਂ ਬਾਕੀ ਇੰਤਜ਼ਾਮਾਤ ਜਿਹੜੇ ਆ ਨਾ ਉਹ ਲੈ ਕੇ ਜਾਣਾ ਨਮਾਜ਼ ਜਨਾਜ਼ਾ ਕਬਰਸਤਾਨ ਤੱਕ ਤੇ ਉੱਥੇ ਹੁਣ ਚੱਲੇ ਹੈਗੇ ਆ। ਤੇ ਮਾਸ਼ਾਅੱਲਾ ਬਾਅਦ ਥੋੜੀ ਦੇਰ ਦੀ ਹੋ ਜਾਏਗਾ ਇੰਤਜ਼ਾਮ ਮੁਕੰਮਲ। ਰਾਜ ਸਾਹਿਬ हो जाएगा ना थोड़ी देर तक इंशाल्लाह जी। चलो अल्लाह निगहबान।